केजरीवाल साडा भुल्लर ते साइन क्यों नहीं करता? तू किहड़े बाग दी मूली है? ये तेनू करने पैने हैं। क्यों नहीं करता? जो कानून के मुताबिक जां यस कर जां नो कर, क्यों नहीं करता? एक फाइल 3 दिन तो वध नहीं टिक सकती, इस करके गैर कानूनी वो काम कर रहा है। असीं किहड़ा भीख मंगते हैं? साडा हक है। 25-25 सालों तो जेलों च बंदा नूं रिहा करो, क्यों नहीं रिहा करते? दूजे पासे सीमानंद है, बंब धमाकिਆਂ ਨੂੰ ਛੱਡਤਾ। दारा सिंह ने ਆਸਟ੍ਰੇਲੀਆ ईसाई मिशनरियों साड़िਆਂ ਨੂੰ ਸਾੜ ਦਿੱਤਾ, फिर ਉਹਨਾਂ ਨੂੰ ਛੱਡ ਦਿੱਤਾ, पुरोहित ਨੂੰ ਛੱਡ ਦਿੱਤਾ ਤੇ प्रतिज्ञा ਨੂੰ ਛੱਡ ਦਿੱਤਾ। ਇਹ ਸਾਰਾ ਕੁਝ ਕਰ ਦਿੱਤਾ, ਫਿਰ ਇਹ ਕਿਆ ਸਾਰਾ ਕੁਝ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਾਜ ਜਸਕਰਨ ਸਿੰਘ ਜੁੜ ਚੁੱਕੇ ਨੇ, ਫਤਿਹ ਦੀ ਸਾਂਝ ਪਾਣੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਵਿੰਦਰ ਸਿੰਘ ਜੀ ਯੋਧੇ ਜਰਨੈਲ ਹੋ ਯਾਰ, ਤੁਸੀਂ ਤਾਂ ਬਹੁਤ ਕੌਮ ਦੀ ਗੱਲ ਕਰਦੇ ਆ, ਬਹੁਤ ਕੌਮ ਦੀ ਗੱਲ ਕਰਦੇ। ਬਹੁਤ ਬਹੁਤ ਧੰਨਵਾਦ। ਮਗਰ ਮੈਂ ਗੱਲ ਦੀ ਸ਼ੁਰੂਆਤ ਇਹ ਕਰਾਂਗਾ, ਹੁਣੇ ਗੋਦੀ ਮੀਡੀਆ ਤੇ ਸ਼ਾਇਦ ਕੁਝ ਲੋਕੀ ਤੁਹਾਡੇ ਨਾਲ ਲੱਗੇ ਹੋਏ ਸਨ ਪ੍ਰਚਾਰ ਦੀ ਘਾਟ। ਮੈਂ ਹਾਲਾਂਕਿ ਬੰਦੀ ਸਾਰੇ ਮਸਲਿਆਂ ਦੇ ਉੱਤੇ ਆਵਾਂਗਾ, ਕੁਝ ਗੋਦੀ ਮੀਡੀਆ ਵੀ ਅੱਜ ਆਇਆ ਹੈ, ਤੁਹਾਡੇ ਨਾਲ ਪੁੱਠੇ ਸਿੱਧੇ ਸਵਾਲ ਪੁੱਛੇ ਜਾ ਰਹੇ ਸਨ, ਕੀ ਕਹੋਗੇ? ਮੀਡੀਆ ਨੇ ਤੇ ਆਉਣਾ ਹੀ ਹੈ, ਗੋਦੀ ਆਵੇ, ਮੋਦੀ ਆਵੇ, ਛੋਦੀ ਆਵੇ, ਤੋਤੀ ਆਵੇ, ਹੈ ਮਿੱਠਾ ਆਵੇ, ਕੌੜਾ ਆਵੇ, ਚੰਗਾ ਆਵੇ, ਮਾੜਾ ਆਵੇ, ਸਿੱਖ ਕੌਮ ਤਾਂ ਲੜਾਈ ਲੜਦੀ ਰਹੂਗੀ, ਜਵਾਬ ਦਿੰਦੀ ਰਹੂਗੀ। ਅੱਜ ਮੋਰਚਾ ਲੱਗਾ, ਬੜਾ ਵੱਡਾ ਮੋਰਚਾ ਕਹਿ ਲਈਏ, ਬੜਾ ਵੱਡਾ ਇਕੱਠ ਹੈਗਾ ਬੰਦੀ ਸਿੰਘਾਂ ਦੇ ਲਈ, ਕੀ ਸਰਕਾਰਾਂ ਦੇ ਉੱਤੇ ਅਸਰ ਪਏਗਾ? ਪੈਣਾ ਹੀ ਪੈਣਾ ਜੀ, ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਹੜੇ ਸਾਡੇ ਬੰਦੀ ਸਿੰਘ ਹੈ, ਭਾਈ ਜਗਤਾਰ ਸਿੰਘ ਹਵਾਰਾ ਸਾਡਾ ਜਥੇਦਾਰ, ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਰਾਜਵਾਨਾ ਸਾਹਿਬ ਬਲਵੰਤ ਸਿੰਘ ਜੀ ਤੇ ਗੁਰਮੀਤ ਸਿੰਘ ਜੀ, ਸ਼ਮਸ਼ੇਰ ਸਿੰਘ ਜੀ, ਜਗਤਾਰ ਸਿੰਘ ਤਾਰਾ, ਤੇ ਇਹ ਸਾਰੇ ਸਾਡੇ ਸਿੰਘ ਆ ਜਿਹੜੇ ਸਾਡੇ 22 ਦੇ ਕਰੀਬ ਰਹਿੰਦੇ ਆ, ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। 66 ਸਿੰਘ ਅਸੀਂ ਰਿਹਾ ਕਰਵਾ ਲਏ ਜਦੋਜਦ ਕਰਕੇ, ਤੇ ਬੰਦੀ ਸਾਡਾ ਬਾਦਲ ਨੇ ਬੰਦੀ ਸੂਰਤ ਸਿੰਘ ਨੂੰ ਬਣਾਈ ਰੱਖਿਆ, ਫਿਰ ਕਾਂਗਰਸ ਨੇ ਬਣਾਈ ਰੱਖਿਆ, ਤੇ ਹੁਣ ਆਮ ਪਾਰਟੀ ਨੇ ਬਣਾਈ ਰੱਖਿਆ। ਤੇ ਦੂਜੇ ਪਾਸੇ ਕੇਜਰੀਵਾਲ ਸਾਡਾ ਭੁੱਲਰ ਤੇ ਸਾਈਨ ਕਿਉਂ ਨਹੀਂ ਕਰਦਾ? ਤੂੰ ਕਿਹੜੇ ਬਾਗ ਦੀ ਮੂਲੀ ਹੈ? ਇਹ ਤੈਨੂੰ ਕਰਨੇ ਪੈਣੇ ਹੈ। ਕਿਉਂ ਨਹੀਂ ਕਰਦਾ? ਜਦੋਂ ਕਾਨੂੰਨ ਦੇ ਮੁਤਾਬਕ ਜਾਂ ਯਸ ਕਰ ਜਾਂ ਨੋ ਕਰ, ਕਿਉਂ ਨਹੀਂ ਕਰਦਾ? ਇੱਕ ਫਾਈਲ 3 ਦਿਨ ਤੋਂ ਵੱਧ ਨਹੀਂ ਟਿਕ ਸਕਦੀ, ਇਸ ਕਰਕੇ ਗੈਰ ਕਾਨੂੰਨੀ ਉਹ ਕੰਮ ਕਰ ਰਿਹਾ ਹੈ। ਇਹ ਦੂਜੇ ਪਾਸੇ ਤੁਸੀਂ ਚੱਲੋ ਤੇ ਫਿਰ ਭਾਈ ਅੱਜ ਸੜਕਾਂ ਤੇ 85% ਕੁਰਬਾਨੀਆਂ ਕਰਕੇ ਸੜਕਾਂ ਤੇ ਬੈਠੇ ਆ। ਆਰਟੀਕਲ 72 ਦੇ ਮੁਤਾਬਕ ਸਾਡੇ ਸਿੰਘ ਰਿਹਾ ਕਰ ਸਕਦੇ ਆ। ਜੇ ਬੰਦੇ ਨੂੰ ਕਤਲ ਹੋ ਜਾਵੇ 20 ਸਾਲ, ਉਹ 8.5 ਸਾਲ ਬਾਅਦ ਜੇਲ੍ਹ ਚੋਂ ਬਾਹਰ ਆ ਸਕਦਾ, ਤੇ ਨਕਸ਼ੇ ਕਰਕੇ ਟਾਈਮ ਲੱਗ ਜਾਂਦਾ, 10 ਸਾਲ ਬਾਅਦ ਆ ਜਾਂਦਾ। ਅਸੀਂ ਕਿਹੜਾ ਭੀਖ ਮੰਗਦੇ ਆ? ਸਾਡਾ ਹੱਕ ਹੈ। 25-25 ਸਾਲਾਂ ਤੋਂ ਜੇਲ੍ਹਾਂ 'ਚ ਬੰਦਾਂ ਨੂੰ ਰਿਹਾ ਕਰੋ, ਕਿਉਂ ਨਹੀਂ ਰਿਹਾ ਕਰਦੇ? ਕੀ ਕਾਰਨ ਹੈ? ਇਸ ਕਰਕੇ ਦੂਜੇ ਪਾਸੇ ਅੰਨਾ ਹਜ਼ਾਰੇ ਨੇ ਵੱਡਾ ਮੋਰਚਾ ਲਾਇਆ ਤੇ ਕਹਿੰਦਾ ਮੈਂ ਭੁੱਖ ਹੜਤਾਲ ਤੇ ਬੈਠਾ। ਬਾਪੂ ਸੂਰ ਸਿੰਘ 7 ਸਾਲ ਤੋਂ ਬੈਠਾ ਹੈ। ਲੋਕਪਾਲ ਵੀ ਪਾਰਲੀਮੈਂਟ ਬੋਲੀ, ਰੌਲਾ ਪੈ ਗਿਆ, ਜੀ ਨਿਊਜ਼ ਆ ਗਿਆ, ਮੀਡੀਆ ਆ ਗਿਆ, ਤੇ ਫਿਰ ਭਾਈ ਉਹ ਤਾਂ ਆ ਗਿਆ, ਤੇ ਫਿਰ ਭਾਈ ਸਾਡਾ ਕਿਉਂ ਨਹੀਂ ਆਇਆ? ਦੂਜੇ ਪਾਸੇ ਸੀਮਾਨੰਦ ਹੈ, ਬੰਬ ਧਮਾਕਿਆਂ ਨੂੰ ਛੱਡਤਾ। दारा सिंह ने ਆਸਟ੍ਰੇਲੀਆ ईसाई मिशनरियों ਨੂੰ ਸਾੜਿਆਂ ਨੂੰ ਸਾੜ ਦਿੱਤਾ, ਫਿਰ ਉਹਨਾਂ ਨੂੰ ਛੱਡ ਦਿੱਤਾ, पुरोहित ਨੂੰ ਛੱਡ ਦਿੱਤਾ ਤੇ प्रतिज्ञा ਨੂੰ ਛੱਡ ਦਿੱਤਾ। ਇਹ ਸਾਰਾ ਕੁਝ ਕਰ ਦਿੱਤਾ, ਫਿਰ ਇਹ ਕਿਆ ਸਾਰਾ ਕੁਝ ਹੋਣਾ ਚਾਹੀਦਾ। ਜਿਸ ਤਰ੍ਹਾਂ ਜੀ ਸਵਾਲ ਉੱਠਦਾ, ਅਗਰ 84 ਵੇਲੇ ਦੀ ਗੱਲ ਕਰ ਰਹੇ ਹਾਂ, ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰ ਰਹੇ ਹਾਂ, ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੇਲੇ ਕਾਂਗਰਸ ਦੀ ਸਰਕਾਰ ਸੀ, ਹੁਣ RSS ਦੀ ਸਰਕਾਰ ਹੈ। ਹਾਕਮਾਂ ਨੇ ਇੱਕੋ ਹੈ, ਵੇਖੋ ਕਾਂਗਰਸ ਹੋਵੇ, ਇਹ ਨਾਗਪੁਰ ਤੋਂ ਕਾਂਗਰਸ ਵੀ ਨਾਗਪੁਰ ਚੱਲਦੀ ਹੈ। ਵੱਲਭ ਭਾਈ ਪਟੇਲ ਪਹਿਲਾ ਹੋਮ ਮਿਨਿਸਟਰ ਸੀਗਾ, ਹੈਗਾ ਸੀ ਨਾ, ਉਹ ਕਿਹਦਾ ਸੀ? ਕਾਂਗਰਸ ਦਾ। ਤੇ ਉਹਦਾ ਬੁੱਤ ਤਾਂ 3000 ਕਰੋੜ ਨਾਲ ਮੋਦੀ ਨੇ ਲਾਇਆ। ਇਸ ਕਰਕੇ ਇਹ RSS ਦਾ ਬੰਦਾ ਸੀ, ਉਹਨੇ ਸਾਡਾ ਆਨੰਦਮਈ ਰਿਜੈਕਟ ਹੋਇਆ, ਪੰਜਾਬੀ ਬੋਲਦੇ ਇਲਾਕੇ ਖੋਇਆ, ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕੌਮ ਕਿਹਾ। ਇਸ ਕਰਕੇ ਸਾਰਾ ਕੁਛ ਇਹ ਯਾਨੀ ਕਿ ਇਹ RSS ਹੀ ਕਰ ਰਹੀ ਹੈ। ਅਗਰ ਅਸੀਂ ਆਪਣੇ ਪੰਥਕ ਲੀਡਰਾਂ ਦੀ ਗੱਲ ਕਰ ਲਈਏ ਕਿ ਆਪਣੇ ਇਮਾਨਦਾਰੀ ਨਾਲ ਫਰਜ਼ ਨਿਭਾ ਰਹੇ ਨੇ, ਉਹ ਨਹੀਂ ਪੰਥਕ ਲੀਡਰ ਕੋਈ ਫਰਜ਼ ਨਿਭਾਉਂਦੇ ਤਾਂ ਸਾਨੂੰ ਰੌਲਾ ਥੋੜ੍ਹੀ ਪਾਉਣਾ ਪੈਣਾ ਸੀ। ਹਾਂ, ਤੇ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਆ ਉਹ ਕਿਵੇਂ ਛੱਡਤੇ ਆ? ਰਾਜੀਵ ਗਾਂਧੀ ਦੇ ਕਾਤਲ